ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਡਾਕਟਰ ਸਾਹਿਬ। ਹੁਣ ਅਸੀਂ ਨੈਕਸਟ ਈਮੇਲ ਪੜ੍ਹਦੇ ਹਾਂ। ਹਾਂਜੀ, ਸਾਡੀ ਨੈਕਸਟ ਈਮੇਲ ਡਾਕਟਰ ਸਾਹਿਬ ਯੂਕੇ ਤੋਂ ਵੀਰ ਅੰਮ੍ਰਿਤਪਾਲ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਮੈਂ ਜ਼ਿਲ੍ਹਾ ਗੁਰਦਾਸਪੁਰ ਤੋਂ ਹਾਂ। ਮੈਂ ਯੂਕੇ ਵਿੱਚ ਸਟੱਡੀ ਲਈ ਆਇਆ ਹਾਂ। ਬਹੁਤ ਦੇਰ ਤੋਂ ਮੇਰੇ ਦਿਲ ਵਿੱਚ ਕੁਝ ਸਵਾਲ ਸਨ। ਕੁਝ ਦਾ ਜਵਾਬ ਪਹਿਲਾਂ ਹੀ ਤੁਹਾਡੇ ਤੋਂ ਮਿਲ ਚੁੱਕਾ ਹੈ ਅਤੇ ਕੁਝ ਹੁਣ ਪੁੱਛਣ ਜਾ ਰਿਹਾ ਹਾਂ। ਪਹਿਲਾਂ ਸਿੱਖ ਗੁਰੂ ਸਾਹਿਬਾਨ ਸ਼ਿਕਾਰ ਕਰਦੇ ਸਨ, ਉਸ ਦੇ ਪਿੱਛੇ ਕੀ ਕਾਰਨ ਸੀ? ਤੁਸੀਂ ਚੌਧਰੀ ਜਗਜੀਤ ਸਿੰਘ ਜੀ ਬਾਰੇ ਵਿਸਥਾਰ ਨਾਲ ਦੱਸੋ। ਮੈਂ 2009 ਵਿੱਚ ਉਹਨਾਂ ਬਾਰੇ ਸੁਣਿਆ ਸੀ ਕਿ ਉਹਨਾਂ ਨੂੰ ਫਾਦਰ ਆਫ ਖਾਲਿਸਤਾਨ ਵੀ ਕਿਹਾ ਜਾਂਦਾ ਹੈ। ਮੈਂ ਇੰਟਰਨੈਟ 'ਤੇ ਵੀ ਬਹੁਤ ਸਰਚ ਕੀਤੀ ਹੈ ਪਰ ਉਹਨਾਂ ਬਾਰੇ ਕੁਝ ਨਹੀਂ ਮਿਲਿਆ। ਮੈਨੂੰ ਪਤਾ ਹੈ ਕਿ ਮੇਰੇ ਸਵਾਲ ਦਾ ਜਵਾਬ ਸਿਰਫ ਤੇ ਸਿਰਫ ਤੁਹਾਡੇ ਕੋਲੋਂ ਹੀ ਮਿਲ ਸਕਦਾ ਹੈ। ਸਾਨੂੰ ਤੁਹਾਡੇ ਉੱਤੇ ਟਰਸਟ ਹੈ। ਸਰਕਾਰੀ ਚਮਚੇ ਵੀ ਬਹੁਤ ਨੇ ਕੌਮ ਅਤੇ ਯੂਥ ਨੂੰ ਗੁੰਮਰਾਹ ਕਰਨ ਲਈ, ਪਰ ਅਸੀਂ ਤੁਹਾਨੂੰ ਹੀ ਟਰਸਟ ਦੇ ਕਾਬਲ ਸਮਝਦੇ ਹਾਂ। ਵਾਹਿਗੁਰੂ ਤੁਹਾਨੂੰ ਇਸੇ ਤਰ੍ਹਾਂ ਹੀ ਕੌਮ ਨੂੰ ਜਾਗਰੂਕ ਕਰਨ ਅਤੇ ਗੁਲਾਮੀ ਦਾ ਅਹਿਸਾਸ ਕਰਵਾਉਣ ਦਾ ਬਲ ਬਖਸ਼ਦੇ ਰਹਿਣ। ਅਸੀਂ ਗੁਲਾਮੀ ਦੀਆਂ ਜੰਜੀਰਾਂ ਤੋੜ ਸੁੱਟੀਏ। ਕੌਮ ਉਦੋਂ ਹੀ ਆਜ਼ਾਦ ਹੋਣੀ ਹੈ ਜਦੋਂ ਬੱਚੇ ਬੱਚੇ ਦੇ ਦਿਲ ਵਿੱਚ ਗੁਲਾਮੀ ਦਾ ਅਹਿਸਾਸ ਹੋ ਗਿਆ। ਮੈਂ ਵੀ ਹਿੰਦੁਸਤਾਨ ਵਿੱਚ ਰਹਿ ਕੇ ਇਹ ਅਹਿਸਾਸ ਕੀਤਾ ਹੈ ਕਿ ਅਸੀਂ ਗੁਲਾਮ ਹਾਂ। ਇਹਨਾਂ ਲੋਕਾਂ ਦੇ ਮੂੰਹ 'ਚੋਂ ਵਿਤਕਰੇ ਦੀ ਬੂ ਆਉਂਦੀ ਹੈ। ਇਹਨਾਂ ਦੀ ਤੱਕਣੀ 'ਚੋਂ ਬਹੁ ਗਿਣਤੀ ਹੋਣ ਦਾ ਹੰਕਾਰ ਸਾਫ਼ ਨਜ਼ਰ ਆਉਂਦਾ ਹੈ। ਵਾਹਿਗੁਰੂ ਕਿਰਪਾ ਕਰੇ ਇਹਨਾਂ ਦਾ ਅਖੰਡ ਭਾਰਤ ਖੰਡ ਦੇ ਦਾਣਿਆਂ ਵਾਂਗ ਖਿਲਰ ਜਾਵੇ। ਸਾਡੀ ਜਿੰਦ ਸਾਡੀ ਜਾਨ ਖਾਲਿਸਤਾਨ, ਖਾਲਸਾ ਸ਼ੈਲ ਰੂਲ। ਥੈਂਕ ਯੂ। ਹਾਂਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਵੀਰ ਅੰਮ੍ਰਿਤਪਾਲ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਯੂਕੇ ਤੋਂ ਲਿਖਿਆ। ਹਾਂਜੀ। ਉਹਨਾਂ ਦੇ ਦੋ ਮੁੱਖ ਤੌਰ ਦੇ ਉੱਤੇ ਸਵਾਲ ਨੇ। ਇੱਕ ਤਾਂ ਉਹਨਾਂ ਨੇ ਪੁੱਛਿਆ ਕਿ ਸਿੱਖ ਗੁਰੂ ਸਾਹਿਬਾਨ ਸ਼ਿਕਾਰ ਕਿਉਂ ਕਰਦੇ ਸਨ। ਜੀ ਦੇਖੋ, ਹਾਲਾਂਕਿ ਚਲੋ ਸਾਨੂੰ ਪਿਆਰ ਕਰਨ ਵਾਲੇ ਵੀਰ ਭੈਣਾਂ ਨੇ ਧਾਰਮਿਕ ਮੁੱਦਿਆਂ ਤੇ ਵੀ ਸਾਡੇ ਤੋਂ ਪੁੱਛ ਲੈਂਦੇ ਨੇ, ਪਰ ਅਸੀਂ ਇਹ ਗੱਲ ਔਨਸੈਟ 'ਚ ਹੀ ਕਹਿਣਾ ਚਾਹੁੰਦੇ ਹਾਂ ਸ਼ੁਰੂ 'ਚ ਹੀ ਵੀ ਅਸੀਂ ਕੋਈ ਧਾਰਮਿਕ ਮੁੱਦਿਆਂ ਦੇ ਮਾਹਿਰ, ਸਪੈਸ਼ਲਿਸਟ ਜਾਂ ਅਥਾਰਟੀ ਨਹੀਂ ਹੈ ਜੀ। ਔਰ ਸਾਡੇ ਜਿਹੜੇ ਵਿਚਾਰ ਨੇ ਉਹ ਸਾਡੇ ਇੱਕ ਨਿੱਜੀ ਪ੍ਰਿਜ਼ਮ 'ਚੋਂ ਨੇ, ਜਿਵੇਂ ਅਸੀਂ ਸੋਚਦੇ ਹਾਂ ਜਾਂ ਜਿੰਨਾ ਕੁ ਸਮਝ ਸਕੇ। ਹਾਂਜੀ। ਇਸ ਦੇ ਲਈ ਜਿਹੜੀ ਅਥਾਰਟੀ ਹੈ ਉਹ ਤਾਂ ਅਲਟੀਮੇਟਲੀ ਖਾਲਸਾ ਪੰਥ ਦੀ ਜਾਂ ਜਿਵੇਂ ਧਰਮ ਪ੍ਰਚਾਰ ਕਮੇਟੀ ਜਾਂ ਜੋ ਕੋਈ ਢਾਂਚਾ ਤਾਂ ਇਸ ਕਿਸਮ ਦਾ ਹੈ ਨਹੀਂ। ਉੱਥੇ ਵੀ ਹਰ ਕੋਈ ਆਪੋ ਆਪਣਾ ਰਾਗ ਲਾਭਦਾ ਹੈ, ਪਰ ਉਹ ਹੀ ਸੈਂਟਰਲ, ਜੇ ਕਦੇ ਇੱਕ ਸੈਂਟਰਲ ਨੁਕਤਾ ਨਿਗਾਹ ਤੋਂ ਸਾਡੀ ਹਿਸਟਰੀ ਔਰ ਇਸ ਕਿਸਮ ਦੇ ਜਿਹੜੇ ਸਵਾਲ ਬੀਤੇ ਦੇ ਸਮੇਂ ਨਾਲ ਗੁਰੂ ਸਾਹਿਬਾਨ ਦੇ ਜੀਵਨ ਕੌਤਕਾਂ ਦੇ ਨਾਲ ਜੁੜੇ ਹੋਏ ਨੇ ਜੀ, ਉਹਨਾਂ ਨੂੰ ਕੋਈ ਸੈਂਟਰਲ ਅਥਾਰਟੀ ਡੀਲ ਕਰੇਗੀ ਤੇ ਉਹੀ ਫਾਈਨਲ ਆਨਸਰ ਹੋਏਗਾ। ਉਦੋਂ ਤੱਕ ਤਾਂ ਅਸੀਂ ਇਸ ਨੂੰ ਓਪੀਨੀਅਨ ਕਹਿ ਸਕਦੇ ਹਾਂ ਕਿ ਵੀ ਇੱਕ ਓਪੀਨੀਅਨ ਇਵੇਂ ਹੈ, ਇੱਕ ਓਪੀਨੀਅਨ ਇਵੇਂ। ਹਾਂਜੀ। ਸ਼ਿਕਾਰ ਖੇਡਣ ਬਾਰੇ ਜਿਹੜਾ ਓਪੀਨੀਅਨ ਹੈ, ਜਿੰਨਾ ਕੁ ਮੈਂ ਸਮਝ ਸਕਿਆ ਹੈ, ਉਹ ਸਾਡੇ ਅਧਿਆਤਮ ਜਾਂ ਆਤਮਿਕ ਦੁਨੀਆ ਦੇ ਵਿੱਚ ਖੇਡਣ ਵਾਲੇ ਜਾਂ ਉਹਨਾਂ ਦੇ ਜਿਹੜੇ ਪਹੁੰਚੇ ਹੋਏ ਜਾਂ ਜਿਨ੍ਹਾਂ ਨੂੰ ਅਸੀਂ ਇੱਕ ਚੰਗੀ ਅਵਸਥਾ ਵਾਲੇ ਕਹਿੰਦੇ ਹਾਂ ਜੀ, ਉਹ ਤਾਂ ਇਸ ਨੂੰ ਜੀਵਾਂ ਦੀ ਮੁਕਤੀ ਦੇ ਤੌਰ ਦੇ ਉੱਤੇ ਦੇਖਦੇ ਨੇ ਕਿ ਸਾਡੇ ਸਾਰੇ ਹੀ ਗੁਰੂ ਸਾਹਿਬਾਨ, ਉਹ ਇਕੱਲਾ ਸ਼ਿਕਾਰ ਤੱਕ ਮਹਿਦੂਦ ਨਹੀਂ ਹੈ ਸਵਾਲ, ਓਵਰਆਲ ਵੀ ਕਿ ਜਿਹੜਾ ਜਿਨ੍ਹਾਂ ਦੇ ਨਾਲ ਵੀ ਉਹ ਮਨੁੱਖ ਹੋਣ, ਜਾਨਵਰ ਹੋਣ, ਔਰ ਉਹਨਾਂ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਉਹ ਜਾਨਵਰਾਂ ਦੇ ਵਿੱਚ ਵੀ ਮਨੁੱਖੀ ਰੂਹ ਦੀ ਗੱਲ ਕਿ ਜੀ ਉਹਦੇ ਬਾਰੇ ਬਹੁਤ ਸਾਰੀਆਂ ਸਾਖੀਆਂ ਜਾਂ ਬਹੁਤ ਸਾਰੇ ਈਵਨ ਹੁਣ ਇਤਿਹਾਸਕ ਥਾਵਾਂ ਵੀ ਬਣੀਆਂ ਹੋਈਆਂ। ਮੈਂ ਉਹਨਾਂ ਤੇ ਸਵਾਲੀਆ ਨਿਸ਼ਾਨ ਨਹੀਂ ਲਾਉਣਾ ਚਾਹੁੰਦਾ ਕਿਉਂਕਿ ਮੇਰਾ ਫੀਲਡ ਨਹੀਂ। ਸੋ ਉਹ ਤਾਂ ਇਸ ਨੂੰ ਪਿਛਲੇ ਜਨਮ, ਅਗਲੇ ਜਨਮ ਨਾਲ ਜੋੜ ਕੇ ਕੁਛ ਨਾ ਕੁਛ ਇਸ ਕਿਸਮ ਦਾ ਹਰ ਇੱਕ ਦੇ ਨਾਲ ਕੋਈ ਸ਼ੇਰ ਦਾ ਸ਼ਿਕਾਰ ਹੋਏ ਜਾਂ ਕਿਤੇ ਜਿਵੇਂ ਹਜ਼ੂਰ ਸਾਹਿਬ 'ਚ ਜੁੜਿਆ ਹੋਇਆ ਸਹਿ ਦਾ ਸ਼ਿਕਾਰ ਹੈ ਕਿਸੇ ਹੋਰ ਦਾ, ਉਹ ਕੁਛ ਨਾ ਕੁਛ ਇਸ ਕਿਸਮ ਦੀ ਉਸ ਦੇ ਨਾਲ ਸਾਖੀ ਕਹਾਣੀ ਕੁਛ ਨਾ ਕੁਛ ਜੋੜ ਕੇ ਉਸ ਨੂੰ ਦੱਸਦੇ ਨੇ। ਸੋ ਉਹ ਕਿਉਂਕਿ ਮੈਂ ਤਾਂ ਇੱਕ ਸਧਾਰਨ ਸਿੱਖ ਹਾਂ, ਮੈਨੂੰ ਮੇਰੀ ਨਾ ਪਹੁੰਚ ਹੈ, ਨਾ ਮੈਂ ਅੰਤਰਯਾਮਤਾ ਜਾਂ ਉਸ ਦੁਨੀਆ ਤੱਕ ਪਹੁੰਚ ਕੇ ਦੇਖ ਸਕਿਆ ਕਿ ਵੀ ਉਹ ਪਿਛਲਾ ਕੀ ਹੁੰਦਾ ਹੈ ਤੇ ਅਗਲਾ ਕੀ ਹੁੰਦਾ ਹੈ। ਪਰ ਦੂਸਰਾ ਜਿਹੜਾ ਪੱਖ ਹੈ, ਕਿਉਂਕਿ ਸ਼ਿਕਾਰ ਖੇਡਣ ਦੀ ਗੱਲ ਮੁੱਖ ਤੌਰ ਤੇ ਦੋ ਗੁਰੂ ਸਾਹਿਬਾਨ ਦੇ ਨਾਲ ਖਾਸ ਤੌਰ ਦੇ ਉੱਤੇ ਜੁੜਦੀ ਹੈ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ। ਔਰ ਉਹਨਾਂ ਦੇ ਨਾਲ ਇਹ ਨਹੀਂ ਵੀ ਇਕੱਲੇ ਗੁਰੂ ਸਾਹਿਬ ਸ਼ਿਕਾਰ ਕਰਦੇ ਸੀ, ਸਿੱਖ ਸ਼ਿਕਾਰ ਕਰਦੇ ਸੀ। ਸਿੱਖਾਂ ਦੀ ਜਿਹੜੀ ਮਾਰਕਸਮੈਨਸ਼ਿਪ ਹੈ, ਨਿਸ਼ਾਨੇ, ਉਹਦਾ ਸ਼ਿਕਾਰ ਦੇ ਨਾਲ ਹੀ ਪਰਪੱਕ ਹੁੰਦਾ ਸੀ। ਹੁਣ ਇਹਨੂੰ ਸ਼ਾਇਦ ਜਿਹੜੇ ਐਕਸਟ੍ਰੀਮ ਵੈਜੀਟੇਰੀਅਨਿਜ਼ਮ ਦੀ ਜਾਂ ਅਹਿੰਸਾ ਦੀ ਗੱਲ ਕਰਨ ਵਾਲੇ ਨੇ ਉਹ ਉਹਨੂੰ ਡਿਫਰੈਂਟਲੀ ਇਸ ਲਈ ਵੀ ਇੰਟਰਪ੍ਰੇਟ ਕਰਦੇ ਨੇ ਕਿ ਫਿਰ ਹਿੰਸਾ ਇਸ ਕਿਸਮ ਦੀ ਗੱਲ ਜਿਹੜੀ ਆ ਉਹ ਇੱਕ ਡਿਫਰੈਂਟ ਡਿਬੇਟ 'ਚ ਚਲੀ ਜਾਂਦੀ ਹੈ। ਅਸੀਂ ਉਸ ਡਿਬੇਟ 'ਚ ਵੀ ਨਹੀਂ ਜਾਣਾ ਚਾਹੁੰਦੇ ਵੀ ਇਹ ਅਹਿੰਸਾ ਤੇ ਹਿੰਸਾ ਦੀ ਲਾਈਨ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਮੁੱਕਦੀ ਹੈ।
ਪਰ ਇੱਕ ਗੱਲ ਜ਼ਾਹਰ ਹੈ ਕਿ ਅਸੀਂ ਜਦੋਂ 6ਵੇਂ ਪਾਤਸ਼ਾਹ ਜਾਂ 10ਵੇਂ ਪਾਤਸ਼ਾਹ ਨਾਲ ਸੰਬੰਧਿਤ ਕੁਝ ਸਾਖੀਆਂ ਦੇਖਦੇ ਹਾਂ ਕਿ ਜੀ ਕਿਸੇ ਇਲਾਕੇ ਦੇ ਵਿੱਚ ਆਦਮਖੋਰ ਸ਼ੇਰ ਹੈ, ਹਾਂਜੀ ਲੋਕ ਤਰ੍ਹਾਂ ਕਰਦੇ ਨੇ ਅੱਜ ਵੀ। ਹੁਣ ਜਦੋਂ ਹੁੰਦਾ ਹੈ, ਪਿਛਲੇ ਦਿਨਾਂ 'ਚ ਸੀ ਕਿ ਇੱਕ ਬਾਘ ਨੇ ਫਲਾਣੀ ਥਾਂ ਤੇ 5 ਬੰਦੇ ਮਾਰ ਦਿੱਤੇ ਜਾਂ ਦੂਜਾ ਹੋਇਆ। ਸੋ ਕਈ ਵਾਰ 6ਵੇਂ ਪਾਤਸ਼ਾਹ ਦੇ ਜੀਵਨ 'ਚ ਵੀ ਇਸ ਕਿਸਮ ਦੇ 2-3 ਵਾਕਿਆ ਜਿਹੜੇ ਨੇ ਮਿਲਦੇ ਨੇ ਕਿਉਂਕਿ ਬਹੁਤ ਸਾਰਾ ਪੰਜਾਬ ਦਾ ਹਿੱਸਾ ਵੀ ਜਿਹੜੀਆਂ ਅੱਜ ਸ਼ਿਵਾਲਿਕ ਹਿਲਸ ਨੇ ਜਾਂ ਮਾਝਾ ਵੀ ਜਾਂ ਈਵਨ ਬਾਰ ਸੀ, ਇਹ ਬੜੇ ਡੈਂਸ ਜੰਗਲ ਸੀ ਔਰ ਇਹਨਾਂ 'ਚ ਹਰ ਤਰ੍ਹਾਂ ਦੇ ਜਾਨਵਰ ਸੀ। ਕਈ ਵਾਰੀ ਉਹ ਜਾਨਵਰ ਬਾਹਰ ਆ ਕੇ ਲੋਕਾਂ ਦਾ ਨੁਕਸਾਨ ਵੀ ਕਰਦੇ ਸੀ। ਸੋ ਇੱਕ ਤਾਂ ਉਸ ਕਿਸਮ ਦੇ ਆਦਮਖੋਰ ਸ਼ੇਰ, ਔਰ ਗੁਰੂ ਸਾਹਿਬਾਨ ਦੇ ਨਾਲ ਅਕਸਰ ਸ਼ੇਰ ਦਾ ਸ਼ਿਕਾਰ ਜੁੜਿਆ ਹੋਇਆ, 6ਵੇਂ ਪਾਤਸ਼ਾਹ ਨਾਲ ਵੀ 10ਵੇਂ ਪਾਤਸ਼ਾਹ ਨਾਲ ਵੀ। ਇੱਕ ਤਾਂ ਭਾਵ ਇਹ ਸੀ। ਪਰ ਸੈਕੰਡਲੀ ਮੈਂ ਸਮਝਦਾ ਵੀ ਜਿਹੜਾ ਜਦੋਂ ਸਿੱਖਾਂ ਨੂੰ 6ਵੇਂ ਪਾਤਸ਼ਾਹ ਨੇ ਜੰਗਜੂ ਬਣਾਉਣ ਦੀ ਲਾਈਨ ਵੱਲ ਤੋਰਿਆ, ਮੀਰੀ ਪੀਰੀ ਦੇ ਕਨਸੈਪਟ ਦੀ ਅਸੀਂ ਗੱਲ ਕਰਕੇ ਹਟੇ ਕਿ ਮੀਰੀ ਪੀਰੀ ਜਿਹੜੀ ਹੈ, ਮੀਰ ਤਾਂ ਫਿਰ ਤਾਜ ਹੈ, ਤੇ ਤਾਜ ਜਿਹੜਾ ਹੈ ਉਹ ਬਾਜ਼ ਤੇ ਘੋੜਾ ਹਥਿਆਰ ਇਹ ਉਸ ਦਾ ਹਿੱਸਾ ਬਣੇ। ਹੁਣ ਜਿਹੜਾ ਬਾਜ਼ ਹੈ ਉਹ ਕਾਹਦੇ ਲਈ ਹੈ? ਬਾਜ਼ ਵੀ ਸ਼ਿਕਾਰ ਕਰਦਾ। ਹਾਂਜੀ ਹੁਣ ਬਾਜ਼ ਜਿਹੜਾ ਹੈ ਉਹ ਬਾਦਸ਼ਾਹ ਹੈ ਅਸਮਾਨ ਦਾ, ਅਸਮਾਨ ਦੇ ਪੰਛੀਆਂ 'ਚ ਸਭ ਤੋਂ ਪਾਵਰਫੁਲ ਬਾਜ਼ ਹੈ ਜੀ। ਤੇ ਜਦੋਂ ਤੁਸੀਂ ਸ਼ਿਕਾਰ ਨੂੰ ਛੱਡਣਾ ਹੈ, ਬਾਜ਼ ਨੂੰ ਤੁਸੀਂ ਛੱਡਦੇ ਹੋ ਤੇ ਉਹ ਜਾ ਕੇ ਉਸ ਨੂੰ ਮਾਰ ਕੇ ਜਿਹੜਾ ਵੀ ਹੈ ਉਸ ਨੂੰ ਵਾਪਸ ਮੁੜਦਾ। ਇਹੀ ਬਾਜ਼ ਦੀ ਖਾਸੀਅਤ ਹੈ ਕਿ ਉਹ ਅਸਮਾਨ ਦਾ ਬਾਦਸ਼ਾਹ ਹੈ। ਸ਼ੇਰ ਜਿਹੜਾ ਹੈ ਉਹ ਜੰਗਲੀ ਜਾਨਵਰਾਂ ਦਾ ਬਾਦਸ਼ਾਹ ਹੈ, ਸਮੁੰਦਰ ਮਗਰਮੱਛ ਬਾਦਸ਼ਾਹ। ਹੁਣ ਅਸੀਂ ਉਸ ਪਾਠ ਦਾ ਹੀ ਦੇਖਦੇ ਹਾਂ ਕਿ ਬਈ ਸ਼ਾਹਜਹਾਂ ਦੀਆਂ ਫੌਜਾਂ ਦੇ ਨਾਲ ਤਕਰਾਰ ਦੀ ਗੱਲ ਹੈ। ਇੱਕ ਲੜਾਈ ਜਿਹੜੀਆਂ 4 ਜੰਗਾਂ ਗੁਰੂ ਸਾਹਿਬ ਨੇ ਲੜੀਆਂ, ਇੱਕ ਤਾਂ ਇਸ ਤੇ ਹੀ ਹੋਈ ਕਿ ਵੀ ਉਸੇ ਵੇਲੇ ਸ਼ਾਹਜਹਾਂ ਲਾਹੌਰ ਵੱਲੋਂ, ਕਿ ਸਾਰਾ ਮਿੱਡ ਤੇ ਜੰਗਲ ਸੀ, ਲਾਹੌਰ ਔਰ ਅੰਮ੍ਰਿਤਸਰ ਦੇ ਵਿਚਾਲੇ ਛੰਭ ਸੀ ਵੱਡਾ, ਔਰ ਉਹ ਸ਼ਿਕਾਰ ਤੇ ਚੜਿਆ ਹੋਇਆ, ਇੱਧਰ ਗੁਰੂ ਸਾਹਿਬ ਨੇ ਬਾਜ਼ ਨੂੰ ਛੱਡਿਆ ਹੋਇਆ। ਹੁਣ ਉਹ ਜਿਹੜਾ ਬਾਜ਼ ਹੈ ਬਾਦਸ਼ਾਹ ਦੇ ਬਾਜ਼ ਨੂੰ ਘੇਰ ਕੇ ਲਾਇਆ ਗੁਰੂ ਕਾ ਬਾਜ਼। ਹੁਣ ਉਹਨਾਂ ਨੇ ਧੌਂਸ ਦੇ ਨਾਲ ਮੰਗਿਆ ਕਿ ਜੀ ਬਾਜ਼ ਸਾਨੂੰ ਦਿਓ, ਇਹ ਤਾਂ ਸ਼ਾਹੀ ਬਾਜ਼ ਨੂੰ ਤੁਸੀਂ ਕਿਵੇਂ ਫੜ ਲਿਆ, ਤੁਹਾਡੇ ਕਿਵੇਂ ਆ ਗਿਆ ਜੀ। ਤੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਪੁੱਛਿਆ ਵੀ ਕੀ ਕਰੀਏ। ਉਹਨਾਂ ਨੇ ਕਿਹਾ ਜੀ ਇਹ ਬਾਜ਼ ਕਾਹਨੂੰ, ਅਸੀਂ ਤਾਂ ਤਾਜ ਵੀ ਲੈਣਾ ਇਹਨਾਂ ਦਾ। ਔਰ ਉਹਨਾਂ ਨੇ ਜਵਾਬ ਦਿੱਤਾ ਵੀ ਤਾਜ ਬਾਜ਼ ਸਭ ਹੂੰ ਹਮ ਲੀਨੇ, ਕਿ ਵੀ ਤੁਸੀਂ ਬਾਜ਼ ਮੰਗਦੇ ਹੋ, ਇਸ ਤਾਂ ਤੁਹਾਡਾ ਤਾਜ ਵੀ ਲੈਣੇ। ਹੁਣ ਇਹੀ ਇੱਕ ਪਾਰਟ ਹੈ ਜਿਹੜਾ ਕਿ ਸਿੱਖਾਂ ਨੂੰ ਵੀ, ਜੇ ਹੁਣ ਸਿੱਖ ਲੜਾਈਆਂ ਦੇ ਵਿੱਚ ਲੜੇ, ਹਥਿਆਰਾਂ ਦੀ ਟ੍ਰੇਨਿੰਗ ਤੁਸੀਂ ਕਿੱਥੇ ਕਰੋਗੇ? ਹੁਣ ਉਸ ਵੇਲੇ ਇਸ ਕਿਸਮ ਦੀ ਚਾਂਦਮਾਰੀ, ਦੂਜੇ ਤੀਜੇ ਨਿਸ਼ਾਨੇ ਤਾਂ ਤੁਸੀਂ ਹੋਵੋ ਵੀ, ਪਰ ਜਿਹੜੇ ਫਾਸਟ ਰਨਿੰਗ ਜਾਨਵਰ ਨੇ, ਜਦੋਂ ਤੁਸੀਂ ਹੰਟਿੰਗ ਦੇ ਲਈ ਜਾਂਦੇ ਹੋ, ਇੱਕ ਤਾਂ ਸਿਟਿੰਗ ਡਕਸ ਨੂੰ ਮਾਰਨਾ ਹੈ, ਬੈਠੀਆਂ ਬਤਖਾਂ ਨੂੰ, ਉਹ ਇੱਕ ਆਪਣਾ ਪਲੇਸ਼ਰ ਹੈ। ਪਰ ਮੈਂ ਸਮਝਦਾ ਵੀ ਜਿਹੜੀ ਸ਼ਿਕਾਰ ਖੇਡਣ ਦੀ ਗੱਲ ਜਾਂ ਸਿੱਖਾਂ ਨੂੰ ਦੀ ਜਿਹੜੀ ਮਾਰਕਸਮੈਨਸ਼ਿਪ ਦੀ ਟ੍ਰੇਨਿੰਗ ਹੈ ਉਹਨਾਂ ਦੀ, ਉਹ ਸ਼ਿਕਾਰ ਦੇ ਨਾਲ ਹੀ ਹੋਈ। ਹੁਣ ਇਹ ਇੱਕ ਵੱਖਰੀ ਡਿਬੇਟ ਹੈ ਕਿ ਵੀ ਉਹ ਜਿਹੜੇ ਸਿੱਖਾਂ ਦੇ ਹੱਥੋਂ ਮਾਰੇ ਗਏ, ਜੇ ਅਸੀਂ ਗੁਰੂ ਸਾਹਿਬਾਨ ਦੇ ਹੱਥੋਂ ਮਾਰੇ ਗਿਆ ਨੂੰ ਮੁਕਤੇ ਦੀ ਗੱਲ ਕਰਦੇ ਹਾਂ ਜੀ, ਮੁਕਤ ਹੋਏ ਜਾਂ ਜੂਨ ਕੱਟੀ ਗਈ, ਤਾਂ ਫਿਰ ਜਿਹੜੇ ਸਿੱਖਾਂ ਦੇ ਸ਼ਿਕਾਰ ਚੜ੍ਹਨ ਵੇਲੇ ਮਾਰੇ ਜਾਂਦੇ ਸੀ ਉਹਨਾਂ ਨੂੰ ਵੀ ਅਸੀਂ ਕਿਤੇ ਨਾ ਕਿਤੇ ਫਿਰ ਮੁਕਤੀ ਕਹਾਂਗੇ। ਉਹ ਗੁਰੂ ਦੇ ਸਿੱਖਾਂ ਦੇ ਹੱਥੋਂ ਮੁਕਤੀ ਹੋਈ ਉਹਨਾਂ ਦੀ, ਜੇ ਉਹਨੂੰ ਜੂਨੀ ਦੇ ਨਾਲ ਵੀ ਜੋੜ ਕੇ ਦੇਖਣਾ। ਪਰ ਮੈਂ ਇਹ ਸਮਝਦਾ ਵੀ ਇਹ ਜਿਹੜਾ ਪਾਰਟ ਸੀ ਸ਼ਿਕਾਰ, ਇਹ ਇੱਕ ਜ਼ਰੂਰੀ ਹਿੱਸਾ ਸੀ ਮਾਰਕਸਮੈਨਸ਼ਿਪ ਦਾ, ਨਿਸ਼ਾਨੇਬਾਜ਼ੀ ਦਾ, ਜੰਗਜੂ ਟ੍ਰੇਨਿੰਗ ਦਾ, ਔਰ ਇਸ ਨੂੰ ਜਿਹੜਾ ਉਹ ਸਿੱਖਾਂ ਨੇ, ਗੁਰੂ ਸਾਹਿਬ ਨੇ ਉਸ ਪਾਸੇ ਵੱਲ ਇਨਕਰੇਜ ਕੀਤਾ, ਸਿੱਖਾਂ ਨੇ ਅਡਾਪਟ ਕੀਤਾ। ਔਰ ਬਾਅਦ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਇਹ ਸ਼ਿਕਾਰ ਖੇਡਣ ਦੀ ਗੱਲ, ਜੇ ਹੁਣ ਹਰੀ ਸਿੰਘ ਨਲੂਆ 14 ਸਾਲ ਦੀ ਉਮਰ 'ਚ ਬਾਡੀਗਾਰਡ ਬਣ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ, ਤੇ ਪਹਿਲਾਂ ਉਹਦਾ ਇਹ ਸੀ ਕਿ ਸ਼ਿਕਾਰ ਚੜਿਆ, ਉਸਨੇ ਜਿਹੜਾ ਇੱਕ ਸ਼ੇਰ ਨੂੰ ਮਾਰ ਲਿਆ ਸੀ ਉਹ ਤਲਵਾਰ ਦੇ ਨਾਲ। ਸੋ ਇਹ ਇੱਕ ਹਿੱਸਾ ਰਿਹਾ ਸਾਡੇ ਪਾਠ ਦਾ। ਦੂਸਰੀ ਗੱਲ, ਉਹਨਾਂ ਨੇ ਚੌਧਰੀ ਜਗਜੀਤ ਸਿੰਘ, ਕਿ ਉਹਨਾਂ ਨੂੰ ਖਾਲਿਸਤਾਨ ਦੇ ਪਿਤਾ ਕਿਹਾ ਜਾਂਦਾ, ਮੈਂ ਸਮਝਦਾ ਵੀ ਇਹਨਾਂ ਨੂੰ ਭੁਲੇਖਾ ਲੱਗਾ। ਡਾਕਟਰ ਜਗਜੀਤ ਸਿੰਘ ਜਿਹੜੇ ਨੇ ਚੌਹਾਨ ਉਹਨਾਂ ਦੇ ਨਾਂ ਨਾਲ ਲਿਖਿਆ ਹੁੰਦਾ। ਸੋ ਚੌਧਰੀ ਜਗਜੀਤ ਸਿੰਘ ਨਾਂ ਦੇ ਕੋਈ ਐਸੇ ਸੱਜਣ ਨਹੀਂ ਹੋਏ ਜਿਨ੍ਹਾਂ ਨੇ ਕਦੇ ਖਾਲਿਸਤਾਨ ਜਾਂ ਅਦਰਵਾਈਜ਼ ਗੱਲ ਕੀਤੀ ਹੋਏ। ਵੈਸੇ ਦੁਆਬੇ ਦੇ ਵਿੱਚ ਲੀਡਰ ਤਾਂ ਹੋਏ, ਕਾਂਗਰਸ 'ਚ ਵੀ ਹੋਏ, ਇੱਕ ਅਕਾਲੀਆਂ ਦੇ MLA ਵੀ ਰਹੇ, ਲੇਕਿਨ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਜਿਹੜੇ ਕਿ ਖਾਲਿਸਤਾਨ ਦੀ ਤਹਿਰੀਕ ਦੇ ਲਈ ਜਾਣੇ ਜਾਂਦੇ ਨੇ, ਉਹਨਾਂ ਨੇ 1970 'ਚ ਨਿਊਯਾਰਕ ਟਾਈਮਜ਼ ਦੇ ਵਿੱਚ ਵੀ ਐਡ ਦਿੱਤੀ ਆ ਕੇ ਖਾਲਿਸਤਾਨ ਦੀ ਗੱਲ, ਬਾਹਰ ਆਏ, ਗਵਰਨਮੈਂਟ ਇਨ ਐਗਜ਼ਾਈਲ ਵੀ ਉਹਨਾਂ ਨੇ ਬਣਾਈ, ਫਿਰ ਉਹ ਵਾਪਸ ਚਲੇ ਗਏ। ਐਮਰਜੈਂਸੀ ਜਦੋਂ ਖਤਮ ਹੋਈ, ਜਨਤਾ ਪਾਰਟੀ ਦੀ ਸਰਕਾਰ ਬਣੀ, ਫਿਰ ਉਹਨਾਂ ਨੇ ਜਾ ਕੇ ਉੱਥੇ ਵੀ ਆਪਣਾ ਖਾਲਿਸਤਾਨ ਦੀ ਕੀਤੀ ਗੱਲ, ਫਿਰ ਆ ਗਏ ਬਾਹਰ। ਫਿਰ ਬਾਹਰ 84 ਦਾ ਘੱਲੂਘਾਰਾ ਵਾਪਰਿਆ, ਉਹਦੇ 'ਚ ਵੀ
ਉਹਨਾਂ ਨੇ ਇੰਦਰਾ ਗਾਂਧੀ ਬਾਰੇ BBC ਤੇ ਕਿਹਾ ਸੀ ਕਿ ਵੀ ਇਹਨੂੰ ਤੇ ਇਹਦੇ ਟੱਬਰ ਨੂੰ ਸਿੱਖ ਜਿਹੜਾ ਇਹਨਾਂ ਦੇ ਜਿਹੜੇ ਨੇ ਉਹ ਸਿਰ ਜੁਦਾ ਕਰਨਗੇ ਤੁਹਾਡੇ ਨਾਲੋਂ, ਵੀ ਇਹ ਸਿੱਖੀ ਪਰੰਪਰਾ ਹੈ। ਔਰ ਇਹ BBC ਦਾ ਇੰਟਰਵਿਊ ਬੜਾ ਪਪੂਲਰ ਹੋਇਆ। ਉਹਨਾਂ ਨੇ ਕਿਹਾ ਜੀ ਕੁਝ ਹਫ਼ਤਿਆਂ ਦੀ ਗੱਲ ਹੈ, ਔਰ ਕੁਝ ਦਿਨਾਂ ਬਾਅਦ ਹੀ ਇੰਦਰਾ ਗਾਂਧੀ ਮਾਰੀ ਗਈ। ਸੋ ਬਾਅਦ ਦੇ ਵਿੱਚ ਉਹਨਾਂ ਨੇ ਇੰਗਲੈਂਡ 'ਚ ਰਹਿੰਦੇ ਆ ਆਪਣਾ ਜੋ ਯਤਨ ਸੀ ਕੀਤਾ, ਪਰ ਜਿਵੇਂ ਸਾਡਾ ਹੁੰਦਾ ਹੀ ਹੈ ਅੱਧੇ ਅਸੀਂ ਉਹਨਾਂ ਨੂੰ ਵੀ ਸਰਕਾਰੀ ਔਰ ਸਟੰਟਮੈਨ ਤਾਂ ਕਿਸੇ ਹੱਦ ਤੱਕ, ਜਿਵੇਂ ਮੈਂ ਉਹਨਾਂ ਦਾ ਜਦੋਂ ਉਹਨਾਂ ਦੀ ਡੈਥ ਹੋਈ ਡਾਕਟਰ ਚੌਹਾਨ ਦੀ, ਪੰਜਾਬ ਟਾਂਡੇ ਨਾਲ ਉਹਨਾਂ ਦਾ ਸੰਬੰਧ ਸੀ, ਟਾਂਡੇ ਜਾ ਕੇ ਤੇ ਗਾਰਡੀਅਨ ਨੇ, ਦੀ ਗਾਰਡੀਅਨ ਜਿਹੜੀ ਇੰਗਲੈਂਡ ਦੀ ਅਖਬਾਰ ਹੈ, ਉਹਦੀ ਓਬੀਚੁਅਰੀ ਜਿਹੜੀ ਛਾਪੀ ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਹੀ ਵਾਜ਼ ਅ ਗਿਫਟਿਡ ਪ੍ਰੋਪੇਗੈਂਡਿਸਟ। ਹੁਣ ਗਿਫਟਿਡ ਪ੍ਰੋਪੇਗੈਂਡਿਸਟ ਹੁੰਦਾ ਵੀ ਉਹ ਉਹਨਾਂ ਦਾ ਉਹ ਐਸੀ ਢੰਗ ਨਾਲ ਖਬਰ ਛੱਡਦੇ ਸੀ ਕਿ ਉਹ ਮਜਬੂਰੀ ਬਣ ਜਾਂਦੀ ਸੀ ਇੰਟਰਨੈਸ਼ਨਲ ਮੀਡੀਆ ਦੀ ਵੀ, ਕਈ ਵਾਰੀ ਇੰਡੀਅਨ ਮੀਡੀਆ ਦੀ। ਹੁਣ ਜਿਵੇਂ ਉਹਨਾਂ ਨੇ ਖਾਲਿਸਤਾਨ ਦੇ ਪਾਸਪੋਰਟ ਤੇ ਕਰੰਸੀ ਤੇ ਦੂਜੀ ਛਾਪੀ, ਉਹਨਾਂ ਨੇ ਛਾਪ ਕੇ ਨਹੀਂ ਕਿ ਉਹਨਾਂ ਨੇ ਉਹਦੀ ਇੱਕ ਕਾਪੀ ਲਾਲਾ ਜਗਤ ਨਾਰਾਇਣ ਨੂੰ ਭੇਜ ਦਿੱਤੀ, ਪ੍ਰਤਾਪ ਵਾਲਿਆਂ ਨੂੰ ਭੇਜ ਦਿੱਤੀ, ਦੂਜੇ ਨੂੰ ਭੇਜ ਦਿੱਤੀ। ਉਹੀ ਫਿਰ ਪ੍ਰਚਾਰ ਕਰਦੇ ਰਹੇ ਕਿ ਬਣ ਗਿਆ ਜੀ ਖਾਲਿਸਤਾਨ, ਇਹ ਕਰੰਸੀ ਆ ਗਈ ਜੀ, ਪਾਸਪੋਰਟ ਆ ਗਏ ਜੀ, ਦੂਜੇ ਆ ਗਏ ਜੀ। ਸੋ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਜਾਂਚ ਸੀ ਔਰ ਇਹੀ ਕਾਰਨ ਸੀ ਵੀ ਕਈ ਵਾਰ ਕੁਝ ਮੁੱਦਿਆਂ ਤੇ ਉਹ ਬਹੁਤ ਸੀਰੀਅਸ ਆਪਣਾ ਪ੍ਰਭਾਵ ਨਹੀਂ ਬਣਾ ਸਕੇ। ਔਰ ਸਿੱਖਾਂ ਦਾ ਇੱਕ ਤਬਕਾ ਉਹਨਾਂ ਨੂੰ ਭਾਵੇਂ ਕਦੇ ਕਾਂਗਰਸ ਦਾ ਏਜੰਟ ਕਹਿ ਦਿੰਦਾ ਸੀ ਜਾਂ ਏਜੰਸੀਆਂ ਲਈ ਕੋਈ ਉਹਨਾਂ ਨੂੰ ਸਟੰਟਮੈਨ ਕਹਿੰਦੇ ਸੀ, ਬਟ ਹੀ ਵਾਜ਼ ਅ ਬ੍ਰਿਲੀਅੰਟ ਮੈਨ। ਸੋ ਉਹਨਾਂ ਨੇ ਜਿਹੜਾ ਵਾਪਸ ਪੰਜਾਬ ਜਾ ਕੇ ਉਹਨਾਂ ਦੀ ਹਾਰਟ ਅਟੈਕ ਦੇ ਨਾਲ ਲਗਭਗ 80 ਸਾਲ ਦੀ ਉਮਰ 'ਚ ਡੈਥ ਹੋਈ। ਸੋ ਮੈਂ ਸਮਝਦਾ ਹਾਂ ਵੀ ਵੈਦਰ ਸਟੰਟਮੈਨ ਸੀ ਕਿ ਪ੍ਰੋਪੇਗੈਂਡਿਸਟ ਸੀ ਕਿ ਜੈਨੂਇਨ ਸੀ, ਇਹ ਤਾਂ ਇਹੀ ਹੈ ਕਿ ਵੀ ਕਿਹੜਾ ਉਹਨਾਂ ਨੂੰ ਕਿਸ ਪਰਸਪੈਕਟਿਵ ਤੋਂ ਦੇਖਦਾ ਹੈ। ਪਰ ਇੱਕ ਗੱਲ ਜ਼ਾਹਰ ਹੈ ਵੀ ਜਦੋਂ ਵੀ ਖਾਲਿਸਤਾਨ ਦੀ ਤਹਿਰੀਕ ਲਿਖੀ ਜਾਏਗੀ ਜਾਂ ਅੱਜ ਵੀ ਖਾਲਿਸਤਾਨ ਦੀ ਗੱਲ ਹੁੰਦੀ ਹੈ, ਸੋ ਡਾਕਟਰ ਜਗਜੀਤ ਸਿੰਘ ਚੌਹਾਨ ਦਾ ਰੋਲ 70ਵਿਆਂ ਦੇ ਵਿੱਚ 80ਵਿਆਂ ਦੇ ਵਿੱਚ ਉਹਨੂੰ ਕੋਈ ਵੀ ਇਗਨੋਰ ਨਹੀਂ ਕਰ ਸਕਦਾ। ਮੈਨੂੰ ਉਹਨਾਂ ਨਾਲ ਨਿੱਜੀ ਤੌਰ ਤੇ ਵੀ ਮਿਲਣ ਦਾ ਮੌਕਾ ਮਿਲਿਆ, ਕੰਮ ਕਰਨ ਦਾ ਮੌਕਾ ਤਾਂ ਨਹੀਂ ਮਿਲਿਆ, ਪਰ ਉਹ ਇੱਕ ਬੜੇ ਇੰਟੈਲੀਜੈਂਟ ਬ੍ਰਿਲੀਅੰਟ ਮੈਨ ਐਜ਼ ਅ ਡਾਕਟਰ ਵੀ, ਹਾਲਾਂਕਿ ਉਹਨਾਂ ਦਾ ਇੱਕ ਹੱਥ ਨਹੀਂ ਸੀ, ਟੁੰਡਾ ਕਰਕੇ ਵੀ ਉਹਨਾਂ ਨੂੰ ਕਹਿੰਦੇ ਸੀ ਨਿਕਨੇਮ, ਬਟ ਬੜੇ ਅੱਛੇ ਪ੍ਰਭਾਵਸ਼ਾਲੀ ਸਪੀਕਰ। ਪੰਜਾਬ ਦੇ ਵਿੱਚ ਵੀ ਜਦੋਂ ਜਨਤਾ ਪਾਰਟੀ ਦੀ ਸਰਕਾਰ ਬਣੀ, ਜਨਤਾ ਪਾਰਟੀ ਨਾ ਹੀ ਉਹਨਾਂ ਨੇ ਪਹਿਲੀ ਵਾਰੀ ਦਿੱਤਾ ਸੀ। ਲਛਮਣ ਸਿੰਘ ਗਿੱਲ ਚੀਫ ਮਿਨਿਸਟਰ ਸੀ, ਫਾਈਨੈਂਸ ਮਿਨਿਸਟਰ ਵੀ ਰਹੇ ਤੇ ਲੋਟਰੀ ਸਕੀਮ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਦਿੱਤੀ। ਸੋ ਵੈਰੀ ਬ੍ਰਿਲੀਅੰਟ ਮੈਨ ਔਰ ਅਲਟੀਮੇਟਲੀ ਉਹਨਾਂ ਦੀ ਜ਼ਿੰਦਗੀ ਖਾਲਿਸਤਾਨ ਦੇ ਕਾਜ਼ ਵਾਲੀ ਲੱਗੀ, ਚੰਗੀ ਜਾਂ ਮਾੜੀ ਕਿਸੇ ਨੂੰ ਕਿੰਨੀ ਕੁ ਪਸੰਦ ਹੈ। ਸੋ ਇਹਨਾਂ ਦਾ ਵੀਰ ਅੰਮ੍ਰਿਤਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੂੰ ਜ਼ਾਹਰ ਹੈ ਕਿ ਗੁਲਾਮੀ ਦੇ ਸੰਗਲ ਕੱਟਣੇ ਪੈਣਗੇ ਔਰ ਉਹਨਾਂ ਨੇ ਠੀਕ ਕਿਹਾ ਕਿ ਬਹੁ ਗਿਣਤੀ ਦੇ ਮੂੰਹ ਚੋਂ ਵਿਤਕਰੇ ਦੀ ਬੋ ਆਉਂਦੀ ਹੈ ਔਰ ਉਹਨਾਂ ਦੀ ਤੱਕਣੀ ਚੋਂ ਬਹੁ ਗਿਣਤੀ ਦਾ ਹੰਕਾਰ ਨਜ਼ਰ ਆਉਂਦਾ ਹੈ। ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਉਹਨਾਂ ਨੇ ਸਾਨੂੰ ਲਿਖਿਆ। ਜੀ ਵਿਊਅਰਸ, ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।